ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 14 ਜੁਲਾਈ 2015 30 ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਜਾ ਰਹੇ ਹੋ? ਦੇਖੋ, ਅੱਜ ਜਿਹੜਾ ਵਿਸ਼ਾ ਮੈਂ ਚੁਣਿਆ, ਬੇਸ਼ੱਕ ਉਸ ਦਾ ਸਿੱਧੇ ਤੌਰ ਤੇ ਸਿੱਖ ਕੌਮ ਜਾਂ ਪੰਜਾਬ ਨਾਲ ਕੋਈ ਸੰਬੰਧ ਨਾ ਜਾਪਦਾ ਹੋਏ, ਪਰ ਜਦੋਂ ਅਸੀਂ ਉਸ ਦੁਨੀਆ 'ਚ ਰਹਿੰਦੇ ਹਾਂ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਦੁਨੀਆ ਅੱਜ ਇੱਕ ਗਲੋਬਲ ਵਿਲੇਜ ਹੈ, ਸੰਸਾਰ ਇੱਕ ਪਿੰਡ ਹੈ ਜੀ, ਔਰ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਵਾਪਰੀ ਕੋਈ ਘਟਨਾ ਸਾਰੀ ਮਨੁੱਖਤਾ ਨੂੰ ਪ੍ਰਭਾਵਿਤ ਕਰਦੀ ਹੈ। ਹੁਣ ਅਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਹਾਂ ਕਿ ਗ੍ਰੀਸ ਜਿਹੜਾ ਕਿ ਕਿਸ ਕਿਸਮ ਦੇ ਫਾਈਨੈਂਸ਼ੀਅਲ ਕ੍ਰਾਈਸਿਸ 'ਚ, ਬੇਸ਼ੱਕ 2 ਵਾਰ ਉਸ ਨੂੰ ਬੇਲ ਆਊਟ ਕੀਤਾ, ਪਰ ਜਿਉਂ ਹੀ ਪਿਛਲੇ ਦਿਨਾਂ 'ਚ ਉਹਨਾਂ ਨੇ ਰੈਫਰੈਂਡਮ ਕਰਵਾਇਆ ਕਿ ਉਹਨਾਂ ਨੇ ਜਿਹੜੀਆਂ ਸ਼ਰਤਾਂ ਉਹਨਾਂ ਦੇ ਉੱਤੇ ਥੋਪੀਆਂ ਜਾ ਰਹੀਆਂ ਨੇ ਉਹ ਮੰਨਣੀਆਂ ਨੇ ਕਿ ਨਹੀਂ ਮੰਨਣੀਆਂ, ਤੇ ਦੁਨੀਆ ਭਰ ਦੀ ਮਾਰਕੀਟ ਹਿੱਲੀ। ਬੇਸ਼ੱਕ ਉਹ ਸਾਊਥ ਏਸ਼ੀਆ ਸੀ, ਨਿਊਯਾਰਕ ਸਟਾਕ ਐਕਸਚੇਂਜ ਸੀ, ਈਵਨ ਚਾਈਨਾ ਦੇ ਵਿੱਚ ਡਿਪ ਡਾਊਨ ਜਿਹਨੂੰ ਕਹਿੰਦੇ ਨੇ ਆਰਥਿਕਤਾ ਦੀ ਦੁਨੀਆ 'ਚ, ਉਹ ਹੋਇਆ। ਇਸੇ ਤਰ੍ਹਾਂ ਖਾਸ ਤੌਰ ਤੇ ਜਦੋਂ ਫੌਜੀ ਹਵਾਲੇ ਨਾਲ ਜਾਂ ਡਿਫੈਂਸ ਦੇ ਹਵਾਲੇ ਨਾਲ ਔਰ ਖਾਸ ਤੌਰ ਤੇ ਨਿਊਕਲੀਅਰ ਹਵਾਲੇ ਨਾਲ ਅਸੀਂ ਗੱਲ ਕਰਦੇ ਤੇ ਸਾਡਾ ਹੋਮਲੈਂਡ ਦਰਿਆਏ ਜਮਨਾ ਤੋਂ ਵਾਘਾ ਤੱਕ ਇਸ ਪਾਸੇ, ਔਰ ਦੂਸਰੇ ਪਾਸੇ ਜਿੱਥੇ ਸਾਡੇ ਇਤਿਹਾਸਕ ਗੁਰਦੁਆਰੇ ਨੇ ਪਾਕਿਸਤਾਨੀ ਪੰਜਾਬ 'ਚ, ਅਸੀਂ ਦੇਖਦੇ ਹਾਂ ਕਿ ਇੰਡੀਆ ਔਰ ਪਾਕਿਸਤਾਨ ਦੋਨੋਂ ਹੀ ਇਰਰਿਸਪੌਂਸਿਬਲ ਨਿਊਕਲੀਅਰ ਪਾਵਰਸ। ਬੇਸ਼ੱਕ ਇੰਡੋ US ਨਿਊਕਲੀਅਰ ਡੀਲ, ਜਿਹਨੂੰ ਮੈਂ ਅਕਸਰ ਨਿਊਕਸ ਫॉर ਮੈਂਗੋਜ਼ ਡੀਲ ਕਹਿੰਦੇ, ਪ੍ਰੈਜ਼ੀਡੈਂਟ ਬੁਸ਼ ਦੇ ਈਰਾ 'ਚ ਹੋਈ, ਜਿੱਥੇ ਕਿ ਇੰਡੀਅਨ ਨਿਊਕਸ ਨੂੰ ਓਕੇ ਕੀਤਾ, ਨਿਊਕਲੀਅਰ ਸਪਲਾਇਰ ਗਰੁੱਪ 'ਚੋਂ ਉਹਨੂੰ ਆਫ ਦਾ ਹੁੱਕ ਕੀਤਾ ਔਰ ਇਨ ਰਿਟਰਨ ਇੰਡੀਆ ਤੋਂ ਮੈਂਗੋ ਜਿਹੜੇ ਨੇ ਉਹ ਮੰਗਵਾਉਣ ਦੀ ਗੱਲ ਕੀਤੀ ਕਿ ਭਾਈ ਉਹ ਮੈਂਗੋ ਆ ਸਕਣਗੇ, ਵੈਸੇ ਆਏ ਤਾਂ ਨਹੀਂ ਹੈ ਅਜੇ ਤੱਕ ਜੀ। ਔਰ ਉਹ ਖਿੱਤਾ ਹੈ ਜਿਸ ਬਾਰੇ ਈਵਨ ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣੀ 2000 ਦੀ ਵਿਜ਼ਿਟ, ਜਦੋਂ ਕਿ ਉਹਦੀ ਵਿਜ਼ਿਟ ਤੋਂ ਠੀਕ ਪਹਿਲਾਂ 35 ਸਿੱਖ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ ਭਾਰਤੀ ਖੁਫੀਆ ਏਜੰਸੀਆਂ ਦੀ ਜਿਹੜੀ ਹੈ ਸਾਜ਼ਿਸ਼ ਦੇ ਤਹਿਤ LK ਅਡਵਾਨੀ ਹੋਮ ਮਿਨਿਸਟਰ ਸੀ, ਮਾਰੇ ਗਏ ਸੀ। ਔਰ ਇਹ ਪ੍ਰੈਜ਼ੀਡੈਂਟ ਕਲਿੰਟਨ ਦੀ ਔਨ ਰੈਕਰਡ ਹੈ ਜਦੋਂ ਉਹਨੇ ਕਿਹਾ ਕਿ ਜੀ ਇਹ ਨਿਊਕਲੀਅਰ ਫਲੈਸ਼ ਪੁਆਇੰਟ ਹੈ ਇੰਡੀਆ ਔਰ ਪਾਕਿਸਤਾਨ। ਔਰ ਅਸੀਂ ਜਦੋਂ ਵੀ ਉਸ ਕੰਟੈਕਸਟ ਉੱਥੋਂ ਦੇ ਵਿੱਚ ਗੱਲ ਕਰਦੇ ਹਾਂ, ਔਰ ਹਮੇਸ਼ਾ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਕੋਈ ਵੀ ਜਿਹੜੀ ਭਵਿੱਖ ਦੀ ਜੰਗ ਹੈ ਭਾਰਤ ਪਾਕਿਸਤਾਨ ਦੀ, ਉਹ ਰਵਾਇਤੀ ਹਥਿਆਰਾਂ ਨਾਲ ਨਹੀਂ ਹੋਏਗੀ, ਔਰ ਅਲਟੀਮੇਟਲੀ ਕੋਈ ਵੀ ਜਿਹੜਾ ਇਸ ਕਿਸਮ ਦਾ ਟਕਰਾਅ ਹੈ ਉਹ ਨਿਊਕਲੀਅਰ ਵੈਪਨਸ, ਉਸ ਦੇ ਵਿੱਚ ਨਿਊਕਲੀਅਰ ਮਿਸਾਈਲ ਸਿਸਟਮ ਔਰ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਜਿਸ ਤੇਜ਼ੀ ਨਾਲ ਗਰੋ ਹੋ ਰਿਹਾ। ਸੋ ਇਹ ਸਾਰੀਆਂ ਡਿਵੈਲਪਮੈਂਟਸ ਜਾਂ ਬੈਕਗਰਾਊਂਡ ਨੂੰ ਸਮਝਣਾ ਜ਼ਰੂਰੀ ਹੈ ਕਿ ਜਦੋਂ ਅੱਜ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਜਿਹੜੀਆਂ 6 ਦੁਨੀਆ ਦੀਆਂ ਵੱਡੀਆਂ ਪਾਵਰਸ ਨੇ, ਅਮਰੀਕਾ, UK, ਫਰਾਂਸ, ਚਾਈਨਾ, ਰਸ਼ੀਆ, ਜਰਮਨੀ, ਉਹਨਾਂ ਨੇ ਬੜੀ ਪ੍ਰੋਟਰੈਕਟਿਡ ਨੈਗੋਸ਼ੀਏਸ਼ਨ ਤੋਂ ਬਾਅਦ ਲਗਭਗ 9 ਸਾਲ ਦੀ ਈਰਾਨ ਦੇ ਨਾਲ ਜਿਹੜੀ ਹੈ ਉਹ ਡੀਲ ਕਲਿੰਚ ਕੀਤੀ ਹੈ ਉਹਦੇ ਨਿਊਕਲੀਅਰ ਪ੍ਰੋਗਰਾਮ ਦੇ ਉੱਤੇ। ਤੇ ਇਸ ਨੂੰ ਅਸੀਂ ਇਸ ਨੁਕਤਾ ਨਿਗਾਹ ਤੋਂ ਹੀ ਦੇਖਦੇ ਹਾਂ। ਬੇਸ਼ੱਕ ਜਦੋਂ ਅਸੀਂ ਈਰਾਨ ਔਰ ਅਮਰੀਕਾ ਦੀ ਰਿਲੇਸ਼ਨਸ਼ਿਪ ਔਰ ਈਰਾਨ ਜਾਂ ਯੂਰਪ ਜਾਂ ਜਿਹਨੂੰ ਅਸੀਂ ਜਨਰਲ ਵੈਸਟ ਕਹਿ ਸਕਦੇ ਹਾਂ, ਉਹਨਾਂ ਦੀ ਰਿਲੇਸ਼ਨਸ਼ਿਪ ਦੇਖਦੇ ਹਾਂ ਤੇ ਉਸ ਦਾ ਇੱਕ ਵੱਖਰਾ ਇਤਿਹਾਸ ਹੈ ਔਰ ਉਹ ਹਿਸਟਰੀ ਜਾ ਕੇ ਫਿਰ ਕਲੋਨੀਅਲ ਪੀਰੀਅਡ ਦੇ ਨਾਲ ਜਾ ਜੁੜਦੀ ਹੈ ਕਿ ਜਿਸ ਤਰ੍ਹਾਂ ਉਸ ਖਿੱਤੇ ਨੂੰ ਕੋਲੋਨਾਈਜ਼ ਕੀਤਾ ਗਿਆ, ਫਿਰ 19th ਸੈਂਚੁਰੀ ਐਂਡ 'ਚ ਜਦੋਂ ਤੇਲ ਮਿਲਿਆ ਤੇ ਕਿਵੇਂ ਜਿਹੜਾ ਮਿਡਲ ਈਸਟ ਫਸਟ ਵਰਲਡ ਵਾਰ ਤੋਂ ਬਾਅਦ ਵਿਦ ਦਾ ਨੌਚ ਆਫ ਦਾ ਪੈਨ ਜਿਹੜਾ ਉਹ ਮੁਲਕ ਡਰਾ ਕੀਤੇ ਗਏ, ਉਹ ਸਾਊਦੀ ਅਰੇਬੀਆ ਹੋਏ, ਉਹ ਇਰਾਕ ਹੋਏ, ਸੀਰੀਆ ਹੋਏ, ਜਾਰਡਨ ਹੋਏ, ਵੈਸਟ ਬੈਂਕ ਹੋਏ। ਫਿਰ ਅਸੀਂ ਇਜ਼ਰਾਈਲ ਦੇਖਦੇ ਹਾਂ 1948 'ਚ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਨਵੀਂ ਮੈਪ ਮੇਕਿੰਗ ਹੋਈ ਔਰ ਬਹੁਤ ਸਾਰੇ ਜਿਹੜੇ ਟਕਰਾਅ। ਔਰ ਅਸੀਂ ਆਪਣੀ ਜੇ ਸਿੱਖ ਕੌਮ ਦੇ ਹਵਾਲੇ ਨਾਲ ਵੀ ਦੇਖੀਏ ਕਿ ਅਸੀਂ ਵੀ ਉਸ ਕਲੋਨੀਅਲ ਮੈਪ ਮੇਕਿੰਗ ਦਾ ਸ਼ਿਕਾਰ ਹੋਏ ਕਿ ਅੰਗਰੇਜ਼ਾਂ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਉਹ ਇੰਨੇ ਕਰਜ਼ਾਈ ਹੋ ਗਏ ਸੀ ਕਿ ਜਿਹੜੇ 70 ਅੱਜ ਮੁਲਕ ਨੇ ਜਿਹੜੀਆਂ ਉਹਨਾਂ ਦੀਆਂ ਕਾਲੋਨੀਜ਼ ਸੀ, ਉਹਨਾਂ ਨੂੰ ਉਹ ਰੱਖ ਹੀ ਨਹੀਂ ਸੀ ਸਕਦੇ, ਉਹ ਫਾਈਨੈਂਸ਼ੀਅਲੀ ਉਹਨਾਂ ਦੇ ਲਈ ਵਾਇਬਲ ਨਹੀਂ ਸੀ ਔਰ ਉਹਨਾਂ ਨੇ ਆਪਣਾ ਬਿਸਤਰਾ ਪੈਕ ਕੀਤਾ। 45 'ਚ ਖਤਮ ਹੋਇਆ ਸੈਕੰਡ ਵਰਲਡ ਵਾਰ
ਔਰ ਕਿਵੇਂ ਕਾਹਲੀ 'ਚ ਜਾਂਦੇ ਆ। ਜੇ ਅਸੀਂ ਆਪਣੀ ਕੌਮ ਦੇ ਹਵਾਲੇ ਨਾਲ ਦੇਖੀਏ ਕਿ 40% ਲੋਕ ਇੱਕ ਪਾਸੇ, ਉਹਨਾਂ 'ਚੋਂ ਕਿੰਨੇ ਪਨਾਹਗੀਰ ਬਣੇ, ਕਿਵੇਂ ਤਬਾਹੀ ਹੋਈ, ਲੱਖਾਂ ਲੋਕ ਮਾਰੇ ਗਏ ਸਿਵਲ ਵਾਰ 'ਚ। ਲੇਕਿਨ ਕੋਈ ਵੀ ਇੱਕ ਅੰਗਰੇਜ਼ ਜਿਹੜਾ ਹੈ ਉਹ ਉਹਨਾਂ ਦਾ ਫੌਜੀ ਜਾਂ ਪੁਲਿਸ ਦਾ ਆਫਿਸਰ ਹੀ ਸਨ, ਕਿਸੇ ਦਾ ਨੁਕਸਾਨ ਨਹੀਂ ਹੋਇਆ। ਸੋ ਇਹ ਜਿਹੜਾ ਬਹੁਤ ਸਾਰਾ ਟਕਰਾਅ ਦਾ ਉਹ ਅੱਜ ਵੀ ਜਿਹੜੀ ਮਿਡਲ ਈਸਟ ਦੀ ਗੱਲ ਹੈ, ਜਾਂ ਈਵਨ ਜਦੋਂ ਅਸੀਂ ਈਰਾਨ ਦੇ ਹਵਾਲੇ ਨਾਲ ਗੱਲ ਕਰਾਂਗੇ ਕਿ ਕਿਵੇਂ ਇਹ ਜਿਹੜੀ ਜਦੋਂ ਅਸੀਂ ਦੁਨੀਆ ਦਾ 6-7 ਹਜ਼ਾਰ ਸਾਲ ਦਾ ਮਨੁੱਖੀ ਇਤਿਹਾਸ ਦੇਖਦੇ ਕਿ ਕਿਵੇਂ ਸਾਮਰਾਜ ਖਲੋਂਦੇ ਨੇ, ਕਿਵੇਂ ਉਹ ਫਿਰ ਖਤਮ ਹੁੰਦੇ ਨੇ, ਕਿਵੇਂ ਉਹਨਾਂ ਦੀ ਥਾਂ ਤੇ ਨਵੇਂ ਨਿਕਲਦੇ ਨੇ। ਔਰ ਜਦੋਂ ਈਰਾਨ ਦੇ ਹਵਾਲੇ ਨਾਲ ਮੈਂ ਇਸ ਵਿਸ਼ੇ ਨੂੰ ਰਿਸਰਚ ਕਰ ਰਿਹਾ ਸੀ ਤੇ ਮੇਰੇ ਸਾਹਮਣੇ ਇੱਕੋ ਇੱਕ ਇਨਵੇਡਰ ਜਿਹੜਾ ਈਰਾਨ ਤੋਂ ਆਇਆ ਸਾਰੇ ਸਾਡੇ ਖਿੱਤੇ ਦੇ ਸਬ ਕੰਟੀਨੈਂਟ ਦੇ, ਉਹ ਨਾਦਰ ਸ਼ਾਹ ਸੀ, ਜਿਹੜਾ 1739 ਦੇ ਵਿੱਚ ਆਇਆ। ਕਿਉਂਕਿ ਬਾਕੀ ਸਾਰੇ ਹਮਲੇ ਬੇਸ਼ੱਕ ਜਦੋਂ ਅਲੈਗਜ਼ੈਂਡਰ ਵੀ ਆਇਆ ਗ੍ਰੀਸ ਚੋਂ, ਜਦੋਂ ਅਸੀਂ ਗ੍ਰੀਸ ਦੇ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਦੀ ਗੱਲ ਕਰਦੇ ਹਾਂ, ਔਰ ਕੱਲ ਹੀ ਮੇਰੀ ਗੱਲ ਹੋ ਰਹੀ ਸੀ ਪਰਸੋਂ ਡੈਲਸ, ਕਿ ਦੁਨੀਆ 'ਚ ਜਦੋਂ ਅਸੀਂ ਚੇਂਜ ਦੀ ਗੱਲ ਦੇਖਦੇ ਇਹ ਉਹੀ ਗ੍ਰੀਸ ਹੈ ਜਿੱਥੋਂ ਕਦੇ ਅਲੈਗਜ਼ੈਂਡਰ ਨਿਕਲਿਆ, ਜਿਹਨੂੰ ਅਸੀਂ ਜਿਹੜਾ ਈਵਨ ਇਸਲਾਮਿਕ ਲਿਟਰੇਚਰ ਦੇ ਵਿੱਚ ਸਿਕੰਦਰ ਕਹਿੰਦੇ ਨੇ, ਕਿ ਜਿਹਨੇ ਲਗਭਗ ਅੱਧੀ ਦੁਨੀਆ ਫਤਿਹ ਕੀਤੀ। ਇਹੀ ਗ੍ਰੀਸ ਹੈ ਜਿੱਥੇ ਕਦੇ ਸੁਕਰਾਤ, ਅਰਿਸਟੋਟਲ, ਪਲੇਟੋ 2500 ਸਾਲ ਪਹਿਲਾਂ ਜੋ ਅੱਜ ਵੈਸਟ ਦੀ ਫਿਲਾਸਫੀ ਹੈ ਉਹ ਨਿਕਲੀ ਗ੍ਰੀਸ ਚੋਂ ਹੈ। ਜੇ ਤੁਸੀਂ ਆਰਕੀਟੈਕਟ ਦੇ ਹਵਾਲੇ ਨਾਲ ਗੱਲ ਕਰੋ ਤੇ ਬੇਸ਼ੱਕ ਕਿਹਾ ਤਾਂ ਇਹ ਜਾਂਦਾ ਹੈ ਕਿ ਰੋਮ ਵਾਸ ਨਾਟ ਬਿਲਟ ਇਨ ਅ ਡੇ, ਪਰ ਸਾਰਾ ਆਰਕੀਟੈਕਟ ਅੱਜ ਵੀ ਉਹਨਾਂ ਦਾ ਜਿਹੜਾ ਈਥਨਸ ਤੋਂ ਲੈ ਕੇ ਦੂਜੇ ਤੱਕ ਵਰਲਡ ਟੂਰਿਸਟ ਇੰਡਸਟਰੀ ਉਹ ਦੇਖਣ ਜਾਂਦੇ ਨੇ ਕਿ 2,5-3 ਹਜ਼ਾਰ ਸਾਲ ਪਹਿਲਾਂ ਕਿਉਂ ਜੀ ਉਹਨਾਂ ਦੀ ਮਾਰਵਲਸ ਆਰਕੀਟੈਕਟ ਸੀ। ਔਰ ਜੇ ਸਿਆਣਪ ਦੀ ਗੱਲ ਵੀ ਕਰੀਏ ਤਾਂ ਜਦੋਂ ਅਸੀਂ ਸੁਕਰਾਤ ਦਾ ਇੱਕ ਡਾਇਲੌਗ ਦੇਖਦੇ ਹਾਂ, ਉਹ ਏਥਨਸ ਦੇ ਲੋਕਾਂ ਨੂੰ ਕਹਿ ਰਿਹਾ ਕਿ ਯੂ ਆਰ ਦਾ ਵਾਈਜ਼ੈਸਟ ਆਫ ਦਾ ਵਾਈਜ਼ ਔਨ ਦਿਸ ਅਰਥ, ਕਿ ਤੁਸੀਂ ਸਿਆਣਿਆਂ ਤੋਂ ਵੀ ਸਿਆਣੇ ਹੋ। ਲੇਕਿਨ ਕਿਵੇਂ 2-2.5 ਹਜ਼ਾਰ ਸਾਲ 'ਚ ਅੱਜ ਗ੍ਰੀਸ ਕਿਸ ਲੈਵਲ ਤੇ ਬੈਂਕਰਪਟ ਸੀ, ਔਰ ਕਿਵੇਂ ਜਿਹੜਾ ਉਹ ਸ਼ਿਕਾਰ ਨੇ ਮੰਦਹਾਲੀ ਦਾ, ਔਰ ਕਿਵੇਂ ਐਟ ਦਾ ਮਰਸੀ ਆਫ ਦਾ ਯੂਰਪ ਨੇ, ਔਰ ਉਹ ਵੀ ਆਪਣੀਆਂ ਪੂਰੀਆਂ ਕੰਡੀਸ਼ਨਸ ਜਿਹਨੂੰ ਕਹਿੰਦੇ ਨੇ ਸ਼ਾਵਿੰਗ ਅੰਡਰ ਦਾ ਥਰੋਟ, ਕਿ ਵੀ ਆਹ ਮੰਨੋ ਤੇ ਫਿਰ ਤੁਹਾਨੂੰ ਅਸੀਂ ਬੇਲ ਆਊਟ ਕਰਦੇ। ਇਹ ਹੈ ਜਦੋਂ ਅਸੀਂ ਵੱਡੇ ਵੱਡੇ ਸਾਮਰਾਜਾਂ ਦੀ ਗੱਲ ਕਰਦੇ ਹਾਂ। ਔਰ ਕਈ ਵਾਰੀ ਇੰਡੀਅਨ ਕੰਟੈਕਸਟ 'ਚ ਕਈਆਂ ਨੂੰ ਇਹ ਭੁਲੇਖਾ ਹੈ ਜੀ ਇੰਡੀਆ ਬਹੁਤ ਵੱਡੀ ਸੁਪਰ ਪਾਵਰ ਹੈ ਜੀ, ਇਹ ਇਕਨੋਮਿਕਲ ਪਾਵਰ ਬਣ ਗਈ ਜੀ, ਫਲਾਣਾ ਬਣ ਗਿਆ। ਇਹਦਾ 1000 ਸਾਲ ਜੁੱਤੀਆਂ ਖਾਂਦੇ ਰਹੇ ਨੇ, ਇਹ ਕੀ ਪਾਵਰ ਨੇ। ਜਿਉਂ ਜੇ ਐਮਪਾਇਰ, ਰੋਮਨ ਐਮਪਾਇਰ, ਜਾਂ ਜਿਵੇਂ ਅਸੀਂ ਗ੍ਰੀਸ ਦੇ ਹਵਾਲੇ ਨਾਲ ਗੱਲ ਕੀਤੀ ਹੈ, ਇਸੇ ਤਰ੍ਹਾਂ ਈਰਾਨ ਇਹਨਾਂ ਦਾ ਵੈਸਟਰਨ ਕਲੋਨੀਅਲਸ ਦਾ ਹੀ ਦਿੱਤਾ ਨਾਂ ਹੈ। ਇਸ ਦਾ ਨਾਂ ਜਿਹੜਾ ਹੈ ਜਦੋਂ ਅਸੀਂ ਦੇਖਦੇ ਹਾਂ, ਇਹਦਾ ਪਹਿਲਾ ਨਾਂ ਪਰਸ਼ੀਅਨ ਐਮਪਾਇਰ, ਦੁਨੀਆ ਦੇ ਇੱਕ ਪੀਰੀਅਡ ਸੀ ਪਰਸ਼ੀਆ ਐਂਡ ਪ੍ਰਸ਼ੀਅਨ ਜਰਮਨੀ ਦਾ ਪੁਰਾਣਾ ਨਾਂ ਹੈ। ਔਰ ਪਰਸ਼ੀਅਨ ਐਮਪਾਇਰ ਈਵਨ ਮਿਡਲ ਈਸਟ, ਬਗਦਾਦ ਦੀ ਸਿਵਲਾਈਜੇਸ਼ਨ, ਇਹ ਵੀ ਕਿਸੇ ਜ਼ਮਾਨੇ 'ਚ ਪਰਸ਼ੀਅਨ ਕਿੰਗਸ ਦੇ ਥੱਲੇ ਰਹੇ। ਔਰ ਇਧਰੋਂ ਉਹਨਾਂ ਦਾ ਜਿਹੜਾ ਪ੍ਰਭਾਵ ਅਸੀਂ ਦੇਖਦੇ ਹਾਂ ਕਿ 1739 ਦੇ ਵਿੱਚ ਨਾਦਰ ਸ਼ਾਹ ਜਿਹੜਾ ਪਰਸ਼ੀਆ ਤੋਂ ਹੀ ਆਇਆ, ਉਸਨੇ ਕਿਵੇਂ ਦਿੱਲੀ ਤੱਕ ਜਿਹੜੀ ਹੈ ਮਾਰ ਕੀਤੀ। ਅੱਜ ਵੀ ਜਦੋਂ ਅਸੀਂ ਨਵੰਬਰ 84 ਦੇ ਜੈਨੋਸਾਈਡ ਦੀ ਗੱਲ ਕਰਦੇ ਹਾਂ ਤਾਂ ਫਿਰ ਦਿੱਲੀ ਦੀ ਜੇ ਹਿਸਟਰੀ ਦੇਖਣੀ ਹੋਏ ਕਿ 1739 ਤੋਂ ਬਾਅਦ ਜਿਸ ਕਦਰ ਨਵੰਬਰ 84 ਦੇ ਵਿੱਚ ਜਿਹੜਾ ਹੈ ਉਹ ਸਿੱਖਾਂ ਦਾ ਕਤਲੇਆਮ, ਨਸਲਕੁਸ਼ੀ ਦਿੱਲੀ ਦੇ ਵਿੱਚ ਹੋਈ। ਇਨ ਬਿਟਵੀਨ ਜਿਹੜਾ ਹੈ ਬੇਸ਼ੱਕ 47 ਦੇ ਵਿੱਚ ਵੀ ਥੋੜਾ ਬਹੁਤ ਹੋਇਆ, ਹੋਰ ਵੀ ਹਮਲਾਵਰ ਆਉਂਦੇ ਰਹੇ, ਅਬਦਾਲੀ ਵੀ ਆਇਆ, ਕਿਉਂਕਿ ਜਦੋਂ ਨਾਦਰ ਸ਼ਾਹ 1739 ਚ ਆਇਆ ਤੇ ਅਹਿਮਦ ਸ਼ਾਹ ਅਬਦਾਲੀ ਉਹਦੇ ਨਾਲ ਜਿਹੜਾ ਫੌਜੀ ਸੀ, ਉਹ ਬਾਅਦ ਚ ਨਾਦਰ ਸ਼ਾਹ ਦਾ ਕਤਲ ਹੋ ਗਿਆ ਕੁਝ ਸਾਲ ਬਾਅਦ, ਫਿਰ ਅਬਦਾਲੀ ਕਿੰਨੀ ਵਾਰ ਆਇਆ। ਲੇਕਿਨ ਉਸ ਲੈਵਲ ਦਾ ਕਤਲੇਆਮ ਜਾਂ ਬਲੱਡ ਸ਼ੈਡ ਜਿਹੜਾ ਹੈ ਉਹ ਨਾਦਰ ਸ਼ਾਹ ਦੇ ਉਸ ਤੋਂ ਬਾਅਦ ਨਵੰਬਰ 84 ਦੇ ਵਿੱਚ ਹੋਇਆ। ਔਰ ਇਹੀ ਨਾਦਰ ਸ਼ਾਹ ਹੈ ਜਿਹੜਾ ਇੱਥੋਂ ਤਖਤੇ ਤਾਊਸ ਲੈ ਗਿਆ, ਜਿਹੜਾ ਤਾਊਸ ਪਰਸ਼ੀਅਨ ਦੇ ਵਿੱਚ ਮੋਰ ਨੂੰ ਕਹਿੰਦੇ ਨੇ, ਮੋਰ ਦੇ ਆਕਾਰ ਦਾ ਅੱਜ ਵੀ ਤਹਿਰਾਨ ਦੇ ਮਿਊਜ਼ੀਅਮ ਦੇ ਵਿੱਚ ਉਹ ਪਿਆ ਹੋਇਆ। ਔਰ ਕੋਹੇ-ਨੂਰ ਹੀਰਾ, ਜਿਹੜਾ ਕੋਹੇ-ਨੂਰ ਬਾਅਦ ਦੇ ਵਿੱਚ ਜਿਹੜਾ ਹੈ ਉਹ ਸਿੱਖ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਉਸ ਦਾ ਵੀ ਸ਼ਿੰਗਾਰ ਬਣਿਆ। ਔਰ ਇਹ ਵੀ ਨਾਦਰ ਸ਼ਾਹ ਜਿਹੜਾ ਉਸ ਵੇਲੇ ਲੈ ਗਿਆ ਸੀ। ਸੋ ਇਹ ਡਾਟਸ ਨੇ ਇਹ ਦੇਖਣ ਦੇ ਲਈ ਕਿ ਵੀ ਉਸੇ ਈਰਾਨ ਨੂੰ ਜਿਹੜਾ ਫਿਰ ਬਾਅਦ ਦੇ ਵਿੱਚ ਬ੍ਰਿਟਿਸ਼ ਪੀਰੀਅਡ 'ਚ ਕਿਵੇਂ ਕੋਲੋਨਾਈਜ਼ ਹੋਇਆ, ਆਇਲ ਦੇ ਹਵਾਲੇ ਨਾਲ ਸਾਊਦੀ ਅਰੇਬੀਆ ਔਰ ਜਿਹੜਾ ਰਸ਼ੀਆ ਤੋਂ ਬਾਅਦ ਈਰਾਨ ਬਹੁਤ ਵੱਡਾ ਉਹਨਾਂ ਦੇ ਕੋਲ ਤੇਲ ਹੈ। ਔਰ ਇਹ ਉਹ ਪੀਰੀਅਡ ਸੀ ਕਿ ਜਦੋਂ ਇਹਨਾਂ ਕਲੋਨੀਅਲ ਮਾਸਟਰਸ ਨੇ ਉੱਥੇ ਜਿਹੜਾ ਹੈ ਉਹ ਆਪਣੇ ਜਿਹੜੇ ਕਿੰਗ ਖੜੇ ਕੀਤੇ, ਜਿਹਨੂੰ ਸ਼ਾਹ ਆਫ ਈਰਾਨ ਕਰਕੇ ਜਾਣਿਆ ਜਾਂਦਾ ਸੀ 50s 60s ਤੱਕ।
ਔਰ 70s ਤੱਕ ਪਹੁੰਚਦੇ ਆ ਉੱਥੇ ਇੱਕ ਚੇਂਜ ਹੋਈ, ਤਬਦੀਲੀ ਹੋਈ। ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਵੀ ਇਹ ਸਾਡੀ ਕੁਦਰਤੀ ਦੌਲਤ ਹੈ, ਇਹਨੂੰ ਇਹ ਲੁੱਟ ਰਹੇ ਨੇ ਜੀ। ਔਰ ਉਸ ਤਬਦੀਲੀ ਦਾ ਜਿਹੜਾ ਬੇਸ਼ੱਕ ਬਹੁਤ ਸਖਤ ਸ਼ਾਹ ਈਰਾਨ ਉਸ ਜ਼ਮਾਨੇ 'ਚ ਈਰਾਨ ਦੇ ਵਿੱਚ ਕੋਈ ਟਾਈਪਰਾਈਟਰ ਤੇ ਵੀ ਟਾਈਪ ਕਰਦਾ ਸੀ ਤਾਂ ਉਹਨਾਂ ਦੀ ਇੰਟੈਲੀਜੈਂਸ ਨੂੰ ਪਤਾ ਹੁੰਦਾ ਸੀ ਕਿ ਵੀ ਇੱਥੇ ਕੀ ਹੋ ਰਿਹਾ ਜੀ। ਲੇਕਿਨ ਜਿਸ ਤਰੀਕੇ ਦੇ ਨਾਲ ਆਇਤੁੱਲਾ ਖਮੀਨੀ 18-19 ਸਾਲ ਉਹ ਫਰਾਂਸ ਦੇ ਵਿੱਚ ਰਿਹਾ ਔਰ ਫਿਰ ਜਦੋਂ ਉਹ ਵਾਪਸ ਗਿਆ ਕਿਵੇਂ ਜਿਹੜਾ ਉਹ ਸ਼ਾਹ ਦੀ ਜਿਹੜਾ ਸਾਰਾ ਸਿਸਟਮ ਟੁੱਟਿਆ ਔਰ ਉਹ ਪੀਰੀਅਡ ਸੀ ਜਿਹਨੂੰ ਇਰਾਨੀਅਨ ਰੈਵੋਲੂਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਔਰ ਉਹਨੇ ਇੱਕ ਤਬਦੀਲੀ ਲਿਆਂਦੀ। ਤਬਦੀਲੀ ਦੇ ਥੱਲੇ ਇੱਕ ਪਾਰਟ ਜਿਵੇਂ ਅਸੀਂ ਉਹਦੇ ਖਮੀਨੀ ਜਿਹੜਾ ਮਚ ਡਿਮਨਾਈਜ਼ਡ ਹੈ, ਅਸੀਂ ਹਰ ਗੱਲ ਨਾਲ ਨਾ ਵੀ ਸਹਿਮਤ ਹੁੰਦੇ ਹੋਈਏ, ਪਰ ਮੈਂ ਤਬਦੀਲੀ ਦੇ ਹਵਾਲੇ ਨਾਲ ਗੱਲ ਕਰਦਾ ਵੀ ਕਈ ਵਾਰ ਜਿਹਨੂੰ ਰਿਲੀਜਨ ਦਾ ਨਾਂ ਦਿੱਤਾ ਜਾਂਦਾ ਜੀ, ਧਰਮ ਦੇ ਨਾਂ ਦੇ ਥੱਲੇ ਤਬਦੀਲੀ, ਰਿਲੀਜਨ ਇੱਕ ਵਹੀਕਲ ਬਣਦਾ ਹੈ ਚੇਂਜ ਦੇ ਲਈ। ਔਰ ਈਰਾਨ ਦੇ ਹਵਾਲੇ ਨਾਲ ਜਦੋਂ ਐਕਸਪਲੋਇਟੇਸ਼ਨ ਇਸ ਲੈਵਲ ਤੇ ਪਹੁੰਚ ਜਾਂਦੀ ਹੈ, ਲੋਕਾਂ ਦੇ ਹੱਕ ਕੁਚਲੇ ਜਾਂਦੇ ਨੇ, ਉਹਨਾਂ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ, ਉਹਨਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹੀਆਂ ਜਾਂਦੀਆਂ ਔਰ ਉਹਦੇ 'ਚ ਇੱਕ ਵੱਡਾ ਦਾਇਰਾਕਾਰ ਹੁੰਦਾ ਹੈ ਜਿਨ੍ਹਾਂ ਦੇ ਉੱਥੇ ਹਿੱਤ ਜੁੜੇ ਹੁੰਦੇ ਨੇ, ਫਿਰ ਭਾਵੇਂ ਉਹ ਰਿਲੀਜਨ ਹੀ ਕਾਰਨ ਬਣੇ ਤਬਦੀਲੀ ਦਾ। ਹੁਣ ਜੇ ਜ਼ਾਰ ਜਿਹੜੇ ਨੇ, ਜਦੋਂ ਰਸ਼ੀਅਨ ਚੇਂਜ ਹੋਈ 1917 ਦੇ ਵਿੱਚ, ਤੇ ਉਹ ਕੋਈ ਜ਼ਾਰ ਜਿਹੜੇ ਨੇ ਉਹ ਰੱਬ ਤੋਂ ਮੁਨਕਰ ਤਾਂ ਨਹੀਂ ਸੀ। ਉਹ ਸਾਰੇ ਜ਼ਾਰ ਜਿਹੜੇ ਨੇ ਐਂਗਲੋ ਸੈਕਸੀਅਨ ਦੇ ਨਾਲ ਜੁੜੇ ਹੋਏ ਸੀ, ਬ੍ਰਿਟਿਸ਼ ਮੋਨਾਰਕੀ ਦੇ ਨਾਲ। ਇਹਨਾਂ ਦੇ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਵਿਆਹੇ ਜਾਂਦੇ ਸੀ, ਇੱਕ ਦੂਜੇ ਦੇ ਜਿਹੜਾ ਉਹ ਸਾਰੇ ਰਿਸ਼ਤੇਦਾਰ ਸੀ। ਲੇਕਿਨ ਜਿਨ੍ਹਾਂ ਨੇ ਚੇਂਜ ਲਿਆਂਦੀ ਉਹਨਾਂ ਨੇ ਦੇਖਿਆ ਵੀ ਇਹਨਾਂ ਨੇ ਤਾਂ ਰਿਲੀਜਨ ਐਜ਼ ਅ ਵਹੀਕਲ ਯੂਜ਼ ਕੀਤਾ ਸੁਪਰੈਸ ਕਰਨ ਦੇ ਲਈ। ਉਹ ਕਾਰਲ ਮਾਰਕਸ ਦੀ ਫਿਲਾਸਫੀ ਦੂਜੇ ਐਕਸਟ੍ਰੀਮ ਤੇ ਚਲੀ ਗਈ। ਵੱਖਰੀ ਗੱਲ ਹੈ ਕਿ ਕਮਿਊਨਿਜ਼ਮ ਦਾ 70-80 ਸਾਲ ਦਾ ਤਜਰਬਾ ਫਾਈਨਲੀ ਫਲॉप ਹੋਇਆ, ਸੋਵੀਅਤ ਯੂਨੀਅਨ ਕਿਵੇਂ ਟੁੱਟਿਆ ਔਰ ਉਹ ਸਾਰੀ ਜਿਹੜਾ ਉਹਨਾਂ ਦਾ ਸੀ ਅੱਜ ਫਿਰ ਕੈਪੀਟਲਿਜ਼ਮ ਸੈਂਟਰਲ ਸਟੇਜ ਤੇ ਹੈ। ਲੇਕਿਨ ਆਇਤੁੱਲਾ ਖਮੀਨੀ ਨੇ ਫਿਰ ਇਹ ਐਲਾਨਿਆ, ਉਹਨੇ ਕਿਹਾ ਜੀ ਇਹ ਵੈਸਟਰਨ, ਉਹਨੇ ਕਿਹਾ ਅਮਰੀਕਾ, ਉਸ ਬਾਰੇ ਕਹਿੰਦਾ ਸੀ ਬਿਗਰ ਸ਼ੈਤਾਨ, ਸ਼ੈਤਾਨ ਅੰਗਰੇਜ਼ੀ 'ਚ ਲਿਖਿਆ ਜਾਂਦਾ, ਔਰ ਰਸ਼ੀਆ ਨੂੰ ਜਾਂ ਸੋਵੀਅਤ ਯੂਨੀਅਨ ਕਹਿੰਦਾ ਸੀ ਸਮਾਲਰ ਸ਼ੈਤਾਨ। ਹੁਣ ਉਹ ਜਿਹੜੀ ਹੌਸਟਿਲਿਟੀ ਸੀ ਜਦੋਂ ਖਮੀਨੀ ਨੇ ਔਰ ਈਵਨ ਅਮਰੀਕਨ ਐਮਬੈਸੀ 'ਚ ਹੌਸਟੇਜ ਟੇਕਿੰਗ ਹੋਈ, ਬਹੁਤ ਸਾਰੇ, ਇੱਕ ਜਿਮੀ ਕਾਰਟਰ ਦੀ ਸੈਕੰਡ ਟਰਮ ਹੀ ਇਸੇ ਲਈ ਗਈ ਕਿ ਅਮਰੀਕਨਾਂ ਨੇ ਜਿਹੜਾ ਉਹ ਰੈਸਕਿਊ ਕਰਨਾ ਚਾਹਿਆ ਹੌਸਟੇਜਿਸ ਨੂੰ, ਫੇਲ ਹੋਇਆ। ਨਤੀਜੇ ਦੇ ਤੌਰ ਤੇ ਜਿਮੀ ਕਾਰਟਰ ਦੀ ਕ੍ਰੈਡੀਬਿਲਿਟੀ ਖਤਮ ਹੋਈ। ਲੇਕਿਨ ਇਹ ਉਹ ਪੀਰੀਅਡ ਹੈ ਕਿ ਜਦੋਂ ਫਿਰ ਇੱਕ ਪਾਸੇ ਸਾਰਾ ਵੈਸਟ ਜਿਨ੍ਹਾਂ ਦੇ ਵਿੱਚ ਅਮਰੀਕਾ ਔਰ ਰਸ਼ੀਆ ਔਰ ਦੂਜੇ ਪਾਸੇ ਈਰਾਨ ਕੱਲਾ ਆਪਣੇ ਬਲਬੂਤੇ ਤੇ। ਔਰ ਇਹਦੇ ਵਿੱਚ ਜਦੋਂ ਅਸੀਂ ਈਰਾਨ ਦੇ ਜਾਂ ਪਰਸ਼ੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜਿੰਨਾ ਪ੍ਰੈਸ਼ਰ ਇਹਨਾਂ ਨੇ ਪਿਛਲੇ 35-40 ਸਾਲ ਚ ਲਿਆ, ਮੈਂ ਸਮਝਦਾ ਵੀ ਰਿਮਾਰਕੇਬਲ ਹੈ। ਔਰ ਇਹਦਾ ਵੀ ਫਿਰ ਅਖੀਰ ਸੰਬੰਧ ਤੁਹਾਡੀਆਂ ਸਭਿਅਤਾਵਾਂ ਨਾਲ ਜਾ ਕੇ ਜੁੜਦੇ। ਜੇ ਚਾਈਨਾ ਅੱਜ ਇਹਦੇ ਬਾਵਜੂਦ ਉਹ ਸਾਊਥ ਚਾਈਨਾ ਸੀ ਹੋਏ, ਨਾਲ ਲੱਗਦਾ ਪਾਰਟ ਹੋਏ, ਉਸ ਸਾਰੇ ਨੂੰ ਕੰਟੀਨਿਊ ਕਰ ਰਿਹਾ ਤਾਂ ਉਹਦਾ ਕਾਰਨ ਉਹਨਾਂ ਦੀ ਹਿਸਟਰੀ ਹੈ 5-6 ਹਜ਼ਾਰ ਸਾਲ ਦੀ ਸਿਵਲਾਈਜੇਸ਼ਨ ਕਿ ਉਹ ਦਬਾਅ ਨਹੀਂ ਕਬੂਲਦੇ। ਈਰਾਨ ਨੇ ਵੀ ਉਹੀ ਰੱਖਿਆ ਔਰ ਆਲਮੋਸਟ ਉਦੋਂ ਦੀ ਚੱਲੀ ਹੌਸਟਿਲਿਟੀ। ਈਰਾਨ ਦਾ ਬਿਲੀਅਨਸ ਆਫ ਡਾਲਰ ਜਿਹੜਾ ਅਮਰੀਕਾ ਔਰ ਵੈਸਟ ਦੇ ਬੈਂਕਾਂ 'ਚ ਸੀ, ਇਹਨਾਂ ਨੇ ਫਰੀਜ਼ ਕਰ ਲਿਆ। ਔਰ ਜਿਸ ਤਰੀਕੇ ਨਾਲ ਇਹਨਾਂ ਨੇ ਸਮਝਿਆ ਵੀ ਈਰਾਨ ਇਹ ਥਰਡ ਰੇਟ ਪਾਵਰ ਹੈ, ਇਹਨੂੰ ਅਸੀਂ ਪਾਸੇ ਕਰ ਦਿਆਂਗੇ। ਇਨ ਦਾ ਮੀਨ ਟਾਈਮ ਇਰਾਕ ਨੂੰ ਬਿਲਟ ਕੀਤਾ, ਸਦਾਮ ਹੁਸੈਨ ਇਹਨਾਂ ਦੀ ਦੇਣ ਸੀ ਜਿਹਨੂੰ ਬੜਾ ਵੱਡਾ ਬਣਾ ਕੇ ਮੁੜ ਕੇ ਖੁਦ ਇਹਨਾਂ ਨੇ ਮਾਰਿਆ। ਔਰ ਫਿਰ ਇਹਨਾਂ ਨੇ ਈਰਾਨ ਨੂੰ ਉਲਝਾ ਲਿਆ। 8-9 ਸਾਲ ਈਰਾਨ ਇਰਾਕ ਵਾਰ। ਅੱਜ ਜਿਹੜੀ ਨਿਊਕਲੀਅਰ ਡੀਲ ਦੀ ਅਸੀਂ ਗੱਲ ਕਰ ਰਹੇ ਹਾਂ, ਉਸੇ ਹੀ ਇਰਾਕ ਨੇ ਸਦਾਮ ਹੁਸੈਨ ਦੇ ਥੱਲੇ ਜਿਹੜਾ ਇਹਨਾਂ ਦਾ ਪੈਟਰਨਾਈਜ਼ ਕੀਤਾ ਹੋਇਆ ਸੀ, ਉਹਨੇ ਜਿਹੜੇ ਨੇ ਕੈਮੀਕਲ ਵੈਪਨ ਯੂਜ਼ ਕੀਤੇ ਆਪਣੇ ਲੋਕਾਂ ਦੇ, ਕੁਰਦਾਂ ਦੇ ਖਿਲਾਫ ਵੀ। ਔਰ 8-9 ਸਾਲ ਜਿਹੜੀ ਈਰਾਨ ਇਰਾਕ ਵਾਰ ਚੱਲੀ ਉਹਦੇ 'ਚ ਵੀ। ਸੋ ਕੁੱਲ ਮਿਲਾ ਕੇ ਇਸ ਸਾਰੇ ਪੀਰੀਅਡ 'ਚ ਈਰਾਨ ਨੂੰ ਜਿਹਨੂੰ ਕਹਿੰਦੇ ਨੇ ਪੁਸ਼ ਟੂ ਦਾ ਵਾਲ ਕੀਤਾ ਆਰਥਿਕ ਤੌਰ ਪਰ। ਮੈਂ ਸਮਝਦਾ ਵੀ ਇਹ ਰਿਮਾਰਕੇਬਲ ਰੈਜ਼ਿਲੀਅੰਸ ਹੈ ਉਹਨਾਂ ਲੋਕਾਂ ਦੀ ਕਿ ਉਹਨਾਂ ਨੇ ਉਸ ਪ੍ਰੈਸ਼ਰ ਨੂੰ ਵੀ ਸਟੈਂਡ ਕੀਤਾ। ਔਰ ਜਦੋਂ ਇਹਨਾਂ ਨੇ ਹੁਣ ਸਦਾਮ ਹੁਸੈਨ ਦਾ ਉਹ ਸਾਰਾ ਮਿਡਲ ਈਸਟ ਨੂੰ ਅਨਸਟੇਬਲ ਦੁਬਾਰਾ ਕੀਤਾ ਤੇ ਇਹ ਤਾਂ ਸਮਝਦੇ ਸੀ ਕਿ ਵੀ ਈਰਾਨ ਨੂੰ ਅਸੀਂ ਖੁੰਝੇ। ਈਰਾਨ ਉਸ ਤੋਂ ਵੀ ਪਾਵਰ ਬਣ ਕੇ ਉੱਭਰਿਆ ਕਿਉਂਕਿ ਜੇ ਡੈਮੋਕ੍ਰੇਸੀ ਲਿਆਂਦੀ, ਇਰਾਕ ਦੇ ਵਿੱਚ 55% ਪਾਪੂਲੇਸ਼ਨ ਸ਼ੀਆ ਦੀ ਹੈ ਔਰ ਉਹ ਇੱਕ ਹੋਰ ਸ਼ੀਆ ਕੰਟਰੀ ਖੜਾ ਹੋ ਗਿਆ। ਹੁਣ ਉਹ ਹਿਜ਼ਬੁੱਲਾ ਹੋਏ ਲਬਨਾਨ ਦੇ ਹਵਾਲੇ ਨਾਲ, ਸੀਰੀਆ ਦੇ ਹਵਾਲੇ ਨਾਲ ਹੋਏ ਜਾਂ ਆਈਸਿਸ ਦਾ ਚੈਲੰਜ ਹੋਏ, ਇਹਨਾਂ ਨੂੰ ਵੀ ਲੱਗਣ ਲੱਗ ਗਿਆ ਪੱਛਮੀ ਤਾਕਤਾਂ ਨੂੰ ਕਿ ਹੁਣ ਇਜ਼ਰਾਈਲ ਤੋਂ ਬਿਨਾਂ, ਈਰਾਨ ਤੋਂ ਬਿਨਾਂ ਤੁਸੀਂ ਨਹੀਂ ਕਰ ਸਕਦੇ। ਸੋ ਇਹ ਜਿਹੜੀ ਨਿਊਕਲੀਅਰ ਡੀਲ ਹੋਈ ਹੈ ਜਿਹਦੇ ਥੱਲੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ UN ਦੀ, ਇਹ ਕਦੋਂ ਤੋਂ ਲੱਗੇ ਸੀ ਜੀ ਆਪਣਾ ਈਰਾਨ ਨਿਊਕਲੀਅਰ ਬਣਾ ਰਿਹਾ ਬਿਲਡ। ਸੋ ਇਹਦੇ ਬੇਸਿਕਲੀ ਜਿਹੜੇ ਕੁਛ ਉਸ ਦੇ ਨੁਕਤੇ ਨੇ ਉਹਨਾਂ ਦਾ ਮੈਂ ਜ਼ਿਕਰ ਕਰਾਂਗਾ ਬਿਫੋਰ ਕਿ ਮੈਂ ਦੱਸਾਂ ਵੀ ਇਸ ਨੂੰ ਅਮਰੀਕਨ ਪਰਸਪੈਕਟਿਵ ਕੀ ਹੈ, ਪ੍ਰੈਜ਼ੀਡੈਂਟ ਓਬਾਮਾ ਨੇ ਕੀ ਕਿਹਾ,
ਈਰਾਨ ਦੇ ਪ੍ਰੈਜ਼ੀਡੈਂਟ ਦਾ ਕੀ ਔਰ ਇਜ਼ਰਾਈਲ ਜਿਹੜਾ ਇਸ ਵਾਰ ਫੇਰ ਰਸਤੇ ਦੇ ਵਿੱਚ ਖਲੋਤਾ ਹੈ। ਸੋ ਇਸ ਡੀਲ ਦੇ ਥੱਲੇ ਜਿਹੜਾ ਮੁੱਖ ਤੌਰ ਦੇ ਉੱਤੇ ਜਿਹੜੇ 2/3 ਇੰਸਟਾਲਡ ਸੈਂਟਰੀਫਿਊਜਸ ਨੇ ਈਰਾਨ ਦੇ, ਉਹਨੂੰ ਉਹ ਰਿਮੂਵ ਕਰੇਗਾ ਔਰ ਇੰਟਰਨੈਸ਼ਨਲ ਸੁਪਰਵਿਜ਼ਨ ਥੱਲੇ ਰੱਖੇਗਾ। 98% ਐਨਰਿਚਡ ਯੂਰੇਨੀਅਮ ਜਿਹੜਾ ਬੇਸਿਕ ਕੰਪੋਨੈਂਟ ਹੁੰਦਾ ਹੈ ਨਿਊਕਲੀਅਰ ਦੇ ਲਈ, ਉਸ ਨੂੰ ਤੋਂ ਛੁਟਕਾਰਾ ਪਾਏਗਾ। ਔਰ ਸੈਂਕਸ਼ਨਸ ਜਿਹੜੀਆਂ ਲੱਗੀਆਂ ਨੇ ਉਹਨਾਂ ਦੇ ਜਿੰਨੇ ਵੀ ਫਰੀਜ਼ ਕੀਤਾ ਬਿਲੀਅਨਸ ਆਫ ਡਾਲਰਸ, ਉਹਨੂੰ ਇਹ ਜਿਹੜੇ ਨੇ ਰੀਸਟੋਰ ਕਰਨਗੇ, ਉਹ ਸਾਰਾ ਵਾਪਸ ਉਹਨੂੰ ਡੀਫਰੀਜ਼ ਕਰਨਗੇ। ਔਰ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਜਿਹੜੀ ਉਹਨੂੰ ਐਕਸੈਸ ਹੋਏਗੀ ਵੇਅਰ ਨੈਸੈਸਰੀ ਵੈਨ ਨੈਸੈਸਰੀ, ਆਟੋਮੈਟਿਕ ਨਹੀਂ ਹੈ ਕਿ ਜੀ ਉੱਥੇ ਜਾ ਵੜਨਗੇ। ਸੋ ਉਹਦੇ 'ਚ ਈਰਾਨ ਨੇ ਆਪਣਾ ਰੂਮ ਰੱਖ ਲਿਆ, ਜਦੋਂ ਉਹਨੇ ਰੈਜ਼ਿਸਟ ਕਰਨਾ ਉਹਨੇ ਕਰਨਾ। ਸੋ ਜ਼ਾਹਰ ਹੈ ਕਿ ਵੀ ਇਹਨੂੰ ਜਿਵੇਂ ਕਹਿੰਦੇ ਨੇ ਕਿ ਵੀ ਇਹ ਕੋਈ ਦੋਨਾਂ ਲਈ ਵਿਨ ਵਿਨ ਸਿਚੁਏਸ਼ਨ ਹੈ। ਪਰ ਇੱਕ ਗੱਲ ਜਿਹੜੀ ਮੈਨੂੰ ਚੰਗੀ ਲੱਗੀ ਔਰ ਇਹ ਸਿੱਖਾਂ ਨੂੰ ਐਜ਼ ਏ ਕੌਮ ਸਮਝਣ ਦੀ ਲੋੜ ਹੈ, ਜਦੋਂ ਅਸੀਂ 47 ਦੀ ਆਪਣੀ ਮੂਰਖਤਾ ਦੇਖਦੇ ਹਾਂ ਆਪਣੀ ਲੀਡਰਸ਼ਿਪ ਦੀ, ਔਰ ਅੱਜ ਵੀ ਬਾਦਲ ਬ੍ਰਾਂਡ ਕਿਸ ਕਿਸਮ ਦੇ ਲੋਕ ਜਿਹੜੇ ਨੇ ਉਹ ਸਾਡੇ ਲੀਡਰ ਨੇ। ਓਬਾਮਾ ਨੇ ਕਿਹਾ ਡੀਲ ਇਜ਼ ਨਾਟ ਬਿਲਟ ਔਨ ਟਰਸਟ, ਇਟ ਇਜ਼ ਬਿਲਟ ਔਨ ਵੈਰੀਫਿਕੇਸ਼ਨ। ਹੁਣ ਇਹ ਪੋਲਿਟਿਕਸ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤੱਕ, ਪਹਿਲੀ ਗੱਲ ਤਾਂ ਇਹ ਬੜੀ ਸਿੰਪਲ ਹੈ, ਜਿਵੇਂ ਅਕਸਰ ਮੈਂ ਦੁਹਰਾਉਂਦਾ, ਹੈਨਰੀ ਕਿਸਿੰਜਰ ਦੇ ਵੀ ਵਰਡ ਨੇ ਔਰ ਇੱਕ ਲਾਰਡ ਨੇ ਹਾਊਸ ਆਫ ਲਾਰਡਸ ਕਿਹਾ ਸੀ ਕਿ ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼ ਇਨ ਪੋਲਿਟਿਕਸ, ਪਰਮਾਨੈਂਟ ਓਨਲੀ ਆਰ ਇੰਟਰਸਟ, ਕਿ ਕੋਈ ਦੋਸਤ ਦੁਸ਼ਮਣ ਪੱਕੇ ਨਹੀਂ ਹੈਗੇ, ਤੁਹਾਡੇ ਹਿੱਤ ਪੱਕੇ ਨੇ। ਸੋ ਇਹਦੇ 'ਚ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਓਬਾਮਾ ਜਿਹੜਾ ਕਿ ਹੁਣ ਸੈਕੰਡ ਟਰਮ ਮੈਂ ਜਾ ਰਿਹਾ ਹੈ, ਉਹ ਕੋਈ ਨਾ ਕੋਈ ਲੈਗੇਸੀ ਛੱਡਣਾ ਚਾਹੁੰਦਾ ਹੁੰਦਾ। ਹਾਲਾਂਕਿ ਇਹ ਜਿਹੜੀ ਡੀਲ ਸਟਰਕ ਕੀਤੀ ਹੈ ਇਹਨਾਂ ਨੇ, ਅਜੇ 60 ਦਿਨ ਨੇ US ਕਾਂਗਰਸ ਦੇ ਕੋਲ ਇਹਦੇ ਤੇ ਵਿਚਾਰ ਕਰਨ ਲਈ। ਕਾਫੀ ਚਾਂਸ ਨੇ ਕਿ US ਕਾਂਗਰਸ ਇਹਨੂੰ ਡੀਰੇਲ ਕਰ ਦੇਗੀ, ਪਰ ਨਾਲ ਹੀ ਓਬਾਮਾ ਨੇ ਕਿਹਾ ਕਿ ਵੀ ਜੇ ਕਾਂਗਰਸ ਨੇ ਇਹ ਕੀਤਾ ਤੇ ਮੈਂ ਵੀਟੋ ਕਰਾਂਗਾ। ਸੋ ਇਹ ਕਿਉਂਕਿ ਓਬਾਮਾ ਦੀ ਇੱਕ ਲੈਗੇਸੀ ਵੀ ਹੋ ਸਕਦੀ ਹੈ। ਇਹ ਹੁਣ ਅੱਜ ਇਹ ਵੀ ਡਿਬੇਟ ਚੱਲ ਰਹੀ ਹੈ ਕਿ ਵੈਦਰ ਇਟ ਵਿਲ ਬੀ ਅ ਲੈਗੇਸੀ, ਔਰ ਜਿਵੇਂ ਇਜ਼ਰਾਈਲ ਜਿਹੜਾ ਕਿ ਸਭ ਤੋਂ ਜ਼ਿਆਦਾ ਉਸ ਨੂੰ ਲੱਗਾ ਕਿ ਵੀ ਉਹ ਤਾਂ ਅਮਰੀਕਾ ਨੂੰ ਘੜੀਸ ਕੇ ਜਿਵੇਂ ਇਰਾਕ ਦਾ ਭੋਗ ਪਵਾਇਆ, ਉਹ ਤਾਂ ਈਰਾਨ ਨੂੰ ਜਿਹੜਾ ਹੈ ਉਹ ਬਿਲਕੁਲ ਟੂ ਦਾ ਕਾਰਨਰ ਪੁਸ਼ ਕਰਨਾ ਚਾਹੁੰਦਾ ਸੀ। ਔਰ ਇਜ਼ਰਾਈਲ ਨੇ ਕਿਹਾ ਕਿ ਇਜ਼ਰਾਈਲ ਨਾਟ ਬਾਉਂਡ ਬਾਈ ਦਾ ਡੀਲ ਵਿਦ ਈਰਾਨ। ਔਰ ਜਿਹੜੀ ਉਹਨੇ ਨੇਤਾਨਯਾਹੂ ਨੇ ਦੂਜੀ ਗੱਲ ਕਹੀ, ਦਿਸ ਇਜ਼ ਸਟਨਿੰਗ ਹਿਸਟੋਰਿਕ ਮਿਸਟੇਕ, ਕਿ ਵੀ ਇਹ ਬਹੁਤ ਵੱਡੀ ਇਤਿਹਾਸਕ ਬਜਰ ਭੁੱਲ ਕੀਤੀ ਹੈ। ਪਰ ਔਨ ਦਾ ਅਦਰ ਹੈਂਡ ਅਸੀਂ ਸਮਝਦੇ ਹਾਂ ਕਿ ਬਹੁਤ ਸਾਰੇ ਸਮਝਦੇ ਨੇ ਵੀ ਪ੍ਰੈਜ਼ੀਡੈਂਟ ਓਬਾਮਾ ਨੇ ਦੋ ਜਿਹੜੀਆਂ ਹੌਸਟਿਲਿਟੀਜ਼ ਤੋੜੀਆਂ ਔਰ ਜਿਹਦੇ 'ਚ ਬਿਲਕੁਲ ਯੂ ਟਰਨ ਮਾਰਿਆ। ਇੱਕ ਤਾਂ ਕਿਊਬਾ ਦੇ ਨਾਲ 1962 ਤੋਂ ਜਦੋਂ ਕਿ ਮਿਸਲ ਕ੍ਰਾਈਸਿਸ ਸੀ ਔਰ ਆਲਮੋਸਟ ਆਈਬਾਲ ਟੂ ਆਈਬਾਲ ਖੜੇ ਸੀ ਰਸ਼ੀਆ ਔਰ USSR ਔਰ ਅਮਰੀਕਾ ਨਿਊਕਲੀਅਰ ਵਾਰ ਦੇ, ਔਰ ਉਦੋਂ ਬੈਕਆਊਟ ਕਰ ਗਿਆ ਸੀ ਰਸ਼ੀਆ। ਔਰ ਉਸ ਤੋਂ ਬਾਅਦ ਹੁਣ ਕਿਊਬਾ ਦੇ ਨਾਲ ਐਮਬੈਸੀਜ਼ ਖੁੱਲ ਗਈਆਂ ਨੇ, ਕਿਊਬਾ ਦੀ ਇੱਥੇ, ਇਹਨਾਂ ਦੀ ਉੱਥੇ। ਸੋ ਇਹ ਵੀ ਆਲਮੋਸਟ ਅੱਧੀ ਸੈਂਚੁਰੀ ਦੀ ਹੌਸਟਿਲਿਟੀ ਤੋੜੀ ਹੈ। ਔਰ ਈਰਾਨ ਦੇ ਨਾਲ 70s ਤੇ ਉਸ ਖਮੀਨੀ ਦੇ ਰੈਵੋਲੂਸ਼ਨ ਤੋਂ ਬਾਅਦ ਇਹ ਚੇਂਜ ਹੈ, ਇਹ ਕਿੱਥੇ ਤੱਕ ਲੈ ਕੇ ਜਾਏਗੀ। ਔਰ ਇਸ ਦੇ ਲਈ ਜਿਹੜਾ ਖਾਸ ਤੌਰ ਤੇ ਪ੍ਰੈਜ਼ੀਡੈਂਟ ਓਬਾਮਾ ਨੇ ਇਹ ਗੱਲ ਕਹਿ ਕੇ ਉਹਨੇ ਕਿਹਾ ਕਿ ਜੀ ਵੀ ਬਿਲਕੁਲ ਜੇ ਕੋਈ ਐਸਾ ਹੀ ਜਿਹੜੀ ਉਲੰਘਣਾ ਹੁੰਦੀ ਹੈ ਤੇ ਅਸੀਂ ਬੈਕ ਕਰ ਸਕਦੇ ਹਾਂ। ਔਰ ਮੈਨੂੰ ਜਿਹੜੇ ਲੋਕ ਰੈਜ਼ਿਸਟ ਕਰਦੇ ਨੇ, ਔਰ ਸਿੱਖ ਕੌਮ ਦੇ ਹਵਾਲੇ ਨਾਲ ਇੰਪੋਰਟੈਂਟ ਹੈ ਵੀ ਕਈ ਵਾਰ ਸਾਡੀ ਲੀਡਰਸ਼ਿਪ ਦਾ ਹਾਲ ਉਸ ਦੌਰ 'ਚ 47 ਦੇ ਕੀ ਸੀ, ਅੱਜ ਵੀ ਇਸ ਕਿਸਮ ਦਾ ਹੈ। ਔਰ ਜਿਵੇਂ ਇੱਕ ਐਕਸਪ੍ਰੈਸ਼ਨ ਹੁੰਦੀ ਹੈ ਕਿ ਸਮ ਆਰ ਦੋਜ਼ ਹੂ ਆਰ ਆਸਕਡ ਟੂ ਬੈਂਡ ਦੇ ਸਟਾਰਟ ਕ੍ਰੋਲਿੰਗ, ਉਹਨਾਂ ਨੂੰ ਕਿਹਾ ਵੀ ਝੁਕੋ, ਲੰਮੇ ਪੈ ਜਾਂਦੇ ਨੇ। ਹੁਣ ਈਰਾਨ ਨੇ ਜਿਹਨੇ ਕਿ ਆਪਣੇ ਵਾਟਰਸ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਪ੍ਰੈਸ਼ਰ ਸੀ ਉਹਨੂੰ ਝੱਲਿਆ, ਸੈਂਕਸ਼ਨਸ ਜਿਹੜੀਆਂ ਨੇ ਉਹਨਾਂ ਨੇ 40 ਸਾਲ ਝੱਲੀਆਂ। ਔਰ ਹੁਣ ਵੀ ਇਹ ਭਾਵੇਂ ਹਰ ਕੋਈ ਆਪੋ ਆਪਣੀ ਡੋਮੈਸਟਿਕ ਆਡੀਅנס ਨੂੰ ਵੀ ਕੇਟਰ ਕਰ ਰਿਹਾ, ਪਰ ਈਰਾਨ ਦੀ ਜਿਹੜੀ ਈਵਨ ਜਿਹਨੂੰ ਕਹਿੰਦੇ ਨੇ ਕਿ ਵੀ ਡਿਫਾਇੰਸ ਇਨ ਡਿਫੀਟ ਐਂਡ ਮੈਗਨੈਨਿਮਸ ਇਨ ਵਿਕਟਰੀ। ਸੋ ਇਹਨੇ ਜਿਹੜਾ ਈਰਾਨ ਦਾ ਪ੍ਰੈਜ਼ੀਡੈਂਟ ਹਸਨ ਰੂਹਾਨੀ ਹੈ, ਉਹਨੇ ਆਪਣੇ ਕਿਹਾ ਕਿ ਵੀ the deal with major powers would open a new chapter of cooperation with the outside world after years of sanctions, predicting the gradual elimination of mutual trust. ਉਹਨੇ ਵੀ ਕਿਹਾ ਜੀ ਇਤਬਾਰ ਖਤਮ ਹੋਏਗਾ। ਪਰ ਔਰ ਉਹਨਾਂ ਦੀ ਜਿਹੜੀ ਖਾਸ ਸਟੇਟਮੈਂਟ ਹੈ, he added in a live televised speech that Iran would abide by its commitments under the agreement as long as world powers did so too. ਕਿ ਵੀ ਅਸੀਂ ਖਲੋਵਾਂਗੇ ਪਰ ਜਿਹੜੀਆਂ ਵਰਲਡ ਪਾਵਰਸ ਨੇ ਇਹ ਵੀ ਉਸ ਦੇ ਉੱਤੇ ਖਲੋਣ। ਐਂਡ asserted the accord protected gains made by Tehran in a nuclear program
the West suspects is intended to develop an atomic weapon. कि ਅਸੀਂ ਇਸ ਦੇ ਥੱਲੇ ਆਪਣੇ ਇੰਟਰਸਟ ਨੂੰ, ਨਿਊਕਲੀਅਰ ਇੰਟਰਸਟ ਨੂੰ ਪ੍ਰੋਟੈਕਟ ਕੀਤਾ ਹੈ. Iran says the work is purely peaceful. Today is the end to acts of tyranny. ਇਹ ਹੈ defiance. ਇਹ ਜ਼ੁਲਮ ਤੁਸੀਂ ਕੀਤੇ ਨੇ ਸਾਡੇ ਤੇ. Today is the end to acts of tyranny against our nation and the start of cooperation with the world, he said. This is a reciprocal deal. If they stick to it, we will. The Iranian nation has always observed its promises and treaties. ਇਹ ਹੈ ਨੇਸ਼ਨ ਦਾ ਪ੍ਰਾਈਡ. ਕੋਈ ਕੰਪਰੋਮਾਈਜ਼ ਜਿਹੜਾ ਅਲਟੀਮੇਟਲੀ ਆਫ ਕੋਰਸ ਕੰਪਰੋਮਾਈਜ਼ ਹੁੰਦੇ ਨੇ ਔਰ ਟੇਬਲ ਦੇ ਉੱਤੇ ਹੀ ਹੁੰਦਾ, ਪਰ ਉਹਨਾਂ ਨੇ ਵੈਸਟ ਨੂੰ ਇਹ ਦੱਸ ਦਿੱਤਾ ਕਿ ਭਾਈ ਤੁਹਾਡੇ ਸਾਰੇ ਪ੍ਰੈਸ਼ਰ ਦੇ ਬਾਵਜੂਦ ਤੁਸੀਂ ਸਾਨੂੰ ਬਿਲਕੁਲ ਸਟਾਰਵ ਕਰਨ ਤੱਕ ਗਏ ਹੋ. ਵੀ ਹੈਵ ਸਰਵਾਈਵਡ. ਸੋ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਇਹਦੇ ਚੋਂ ਜਿੱਥੇ ਇੱਕ ਗੱਲ ਦਾ ਜਿਹੜਾ ਇਸ ਨੂੰ ਅਸੀਂ ਜਦੋਂ ਨਿਊਕਲੀਅਰ ਹਵਾਲੇ ਨਾਲ ਗੱਲ ਕੀਤੀ ਸੀ ਕਿ ਇੰਡੀਆ ਪਾਕਿਸਤਾਨ ਫਲੈਸ਼ ਪੁਆਇੰਟ ਨੇ ਵਿਦ ਦਾ ਨਿਊਕਲੀਅਰ ਪ੍ਰੋਗਰਾਮ, ਔਰ ਸਾਡੀ ਪੋਜੀਸ਼ਨ ਜਿਹੜੀ ਮੈਂ ਹਮੇਸ਼ਾ ਆਰਟੀਕੂਲੇਟ ਕੀਤੀ ਹੈ, ਔਰ ਜਦੋਂ ਇੰਡੋ US ਨਿਊਕਲੀਅਰ ਡੀਲ ਹੋਈ ਅਸੀਂ US ਕਾਂਗਰਸ 'ਚ ਵੀ ਲੌਬੀ ਕੀਤੀ ਔਰ ਇਸ ਮੁੱਦੇ ਦੇ ਉੱਤੇ ਹੀ ਲਿਆ ਕਿ ਵੀ ਸਾਡਾ ਇਹ ਕਹਿਣਾ, ਔਰ ਅਸੀਂ ਸਮਝਦੇ ਹਾਂ ਵੀ ਵੈਸਟਰਨ ਪਾਵਰਸ ਔਰ ਇਹ 6 ਨੇਸ਼ਨਸ ਜਿਨ੍ਹਾਂ ਨੇ ਹੁਣ ਇਸ ਗੱਲ ਨੂੰ ਮੇਕ ਸ਼ੋਰ ਕਰਨਾ ਹੈ ਕਿ ਜੀ ਉਹਦਾ ਐਨਰਿਚਡ ਯੂਰੇਨੀਅਮ ਜਿਹੜਾ ਹੈ ਉਹ ਪੀਸਫੁਲ ਪਰਪਸਿਸ ਲਈ ਰਹੇ ਔਰ ਉਹਨਾਂ ਜਿਹੜੇ UN ਇੰਸਪੈਕਟਰ ਨੇ ਉਹਨਾਂ ਨੂੰ ਐਕਸੈਸ ਹੈ. ਅਸੀਂ ਸਮਝਦੇ ਹਾਂ ਵੀ ਈਵਨ ਇਨ ਦਾ ਨਿਊਕਲੀਅਰ ਅਰੀਨਾ ਇਹ ਜਿਹੜੇ ਡਬਲ ਸਟੈਂਡਰਡਸ ਨੇ ਇਹ ਬਹੁਤ ਲੌਂਗ ਟਰਮ ਜਿਹੜੇ ਨੇ ਉਹ ਨਹੀਂ ਚੱਲ ਸਕਣਗੇ, ਕਿਉਂਕਿ ਇੰਡੀਆ ਜਿਸ ਨੂੰ 45 ਮੈਂਬਰਡ ਨਿਊਕਲੀਅਰ ਸਪਲਾਈ ਗਰੁੱਪ ਚੋਂ ਅਮਰੀਕਾ ਨੇ ਆਫ ਦਾ ਹੁੱਕ ਕੀਤਾ. ਇੰਡੀਆ ਉਹ ਕੰਟਰੀ ਹੈ ਜਿਹਨੇ ਨਾ ਤਾਂ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਸਾਈਨ ਕੀਤੀ ਹੈ, ਨਾ ਉਹਨਾਂ ਨੇ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਵੈਨ ਟ੍ਰੀਟੀ ਸਾਈਨ ਕੀਤੀ. ਔਰ ਸਾਡਾ ਇਹਦੇ ਤੇ ਬੜੀ ਕਲੀਅਰ ਲਾਈਨ ਹੈ ਕਿ ਇੰਡੀਆ ਪਾਕਿਸਤਾਨ ਜੇ ਹੁਣ ਈਰਾਨ ਨੂੰ ਜਿਹੜਾ ਇਸ ਦੇ ਉੱਤੇ ਚੈੱਕ ਕੀਤਾ ਕਿ ਵੀ ਇਹ ਬਿਲਕੁਲ ਲਾਈਕ ਏ ਲੂਜ਼ ਕੈਨਨ ਨਾ ਘੁੰਮੇ ਨਿਊਕਲੀਅਰ ਲੈ ਕੇ, ਤੇ ਇਹ ਵੀ ਇਹਨਾਂ ਦਾ ਫਰਜ਼ ਬਣਦਾ ਇਹਨਾਂ ਪਾਵਰਸ ਦਾ ਕਿ ਇੰਡੀਆ ਨੂੰ ਔਰ ਪਾਕਿਸਤਾਨ ਨੂੰ ਇਹਨਾਂ ਟ੍ਰੀਟੀਜ਼ ਤੇ ਸਾਈਨ ਕਰਵਾਏ ਜਾਣ ਔਰ ਸਾਡੇ ਖਿੱਤੇ ਨੂੰ ਨਿਊਕਲੀਅਰ ਫ੍ਰੀ ਏਰੀਆ ਐਲਾਨਿਆ ਜਾਏ, ਇਹਨਾਂ ਨੂੰ ਡੀਫੈਂਗ ਕੀਤਾ ਜਾਏ. ਕਿਉਂਕਿ ਜਿਹੜਾ ਪੈਰਾਮੀਟਰ ਈਰਾਨ ਤੇ ਲਾਗੂ ਕੀਤਾ ਗਿਆ ਇਹੀ ਪੈਰਾਮੀਟਰ ਇੰਡੀਆ ਪਾਕਿਸਤਾਨ ਤੇ ਕਿਉਂ ਨਹੀਂ ਲਾਗੂ ਹੁੰਦਾ, ਜਿਹੜੇ ਆਲਰੇਡੀ 4 ਲੜਾਈਆਂ ਲੜ ਚੁੱਕੇ ਨੇ ਪਿਛਲੇ ਇਸ 67 ਸਾਲ ਦੇ ਪੀਰੀਅਡ. ਸੋ ਔਨ ਵਨ ਹੈਂਡ ਵੀ ਆਰ ਹੈਪੀ ਕਿ ਵੀ ਇਹ ਈਰਾਨ ਦਾ ਜਿਹੜਾ ਇਸ਼ੂ ਹੈ ਐਟਲੀਸਟ ਅਮਰੀਕਾ ਦੇ ਨਾਲ ਇਹਨਾਂ ਦੀ ਰਿਲੇਸ਼ਨਸ਼ਿਪ ਸਾਮੀ ਹੋਏਗੀ ਔਰ ਦੋਨੋਂ ਮੁਲਕਾਂ ਦੇ ਇੰਟਰਸਟ ਬਹੁਤ ਕੁਝ ਇੱਕ ਦੂਜੇ ਤੋਂ ਔਰ ਬੜਾ ਅੱਛੇ ਇਹਨਾਂ ਦੇ ਕਿਸੇ ਵੇਲੇ ਸੰਬੰਧ ਵੀ ਰਹੇ. ਔਰ ਬੇਸ਼ੱਕ ਸ਼ਾਹ ਆਫ ਈਰਾਨ ਜਿਹੜਾ ਇਹਨਾਂ ਦਾ ਸਟੂਜ ਬਣ ਕੇ ਆਪਣੇ ਨੇਸ਼ਨ ਦੇ ਇੰਟਰਸਟ ਵੇਚ ਰਿਹਾ ਸੀ, ਜਦੋਂ ਖਮੀਨੀ ਆਇਆ ਔਰ ਸ਼ਾਹ ਆਫ ਈਰਾਨ ਉੱਥੋਂ ਦੌੜਿਆ ਤੇ ਫਿਰ ਹਾਲ ਇਹ ਸੀ ਕਿ ਅਮਰੀਕਾ 'ਚ ਉਹਨੂੰ ਇਲਾਜ ਲਈ ਵੀ ਨਹੀਂ ਸੀ ਰੱਖਿਆ ਉਹਨਾਂ ਨੇ. ਸੋ ਇਹ ਜਿਹੜੇ ਟ੍ਰੇਟਰਸ ਜਿਨ੍ਹਾਂ ਦੇ ਹੁੰਦੇ ਨੇ ਆਪਣੇ ਲੋਕਾਂ ਨਾਲ ਜਿਹੜੇ ਬਿਟਰੇ ਕਰਦੇ ਨੇ, ਅਲਟੀਮੇਟਲੀ ਜਿਹੜੇ ਉਹਨਾਂ ਨੂੰ ਵਰਤਦੇ ਨੇ ਮੁੜ ਕੇ ਉਹ ਵੀ ਡੰਪ ਕਰ ਦਿੰਦੇ ਨੇ. ਜਿਵੇਂ ਹੁਣ ਉਹ ਮਨਜੀਤ ਜੀ ਕੇ ਤੇ ਮਨਜਿੰਦਰ ਸਿਰਸਾ ਕੀ ਹੈ ਉਹ ਇੱਥੇ ਆਏ ਔਰ ਕਿਵੇਂ ਹੁਣ ਤਾਂ ਦੋਨੋਂ ਕੇਸਾਂ ਦੀਆਂ ਤਰੀਕਾਂ ਭੁਗਤਣਗੇ, ਲੇਕਿਨ ਮੈਂ ਦੇਖ ਰਿਹਾ ਸੀ ਵੀ ਜਾ ਕੇ ਜਿਵੇਂ ਦਿੱਲੀ ਦੇ ਵਿੱਚ ਹੁਣ ਉਹ ਬੈਬਲਿੰਗ ਕਰ ਰਹੇ ਨੇ. ਉਹਨਾਂ ਨੇ ਕਿਹਾ ਜੀ ਇਹ ਬਾਹਰ ਬੜਾ ਵੱਡਾ ਫਰਾਡ ਹੈ, ਇੱਥੋਂ ਅਸਾਈਲਮ ਦਾ ਦੂਜਾ ਅਸੀਂ ਆਇਡੈਂਟੀਫਾਈ ਕਰਾਂਗੇ, ਅਸੀਂ ਜੌਨ ਕੈਰੀ ਨੂੰ ਮਿਲਾਂਗੇ, ਅਸੀਂ ਉਹਨੂੰ ਮਿਲਾਂਗੇ, ਅਸੀਂ ਦੱਸਾਂਗੇ ਕਿ ਇਹ ਜਿਹੜੇ ਵੈਸਟਡ ਇੰਟਰਸਟ ਜਿਹੜੇ ਨੇ ਉਹ ਕਿਵੇਂ ਸਿੱਖਾਂ ਦੇ ਇਮੋਸ਼ਨਸ ਨੂੰ ਕਰ ਰਹੇ ਨੇ. ਸੋ ਇਹ ਗੱਲ ਸਾਬਤ ਕਰਦੀ ਹੈ ਕਿ ਵੀ ਇਹ ਅਲਟੀਮੇਟਲੀ, ਔਰ ਮੈਂ ਇਸ ਲਈ ਮੁਬਾਰਕਬਾਦ ਜਿਵੇਂ ਪਹਿਲਾਂ ਸਿੱਖਸ ਫਾਰ ਜਸਟਿਸ ਨੂੰ ਦਿੱਤੀ ਹੈ, ਔਰ ਜਿਹੜਾ ਵਾਚਫੁਲ ਸਿੱਖ ਹੈ ਜਿਹੜਾ ਬੜਾ ਅਲਰਟ ਹੈ ਬਾਹਰ ਬੈਠਾ ਹੈ, ਉਹ ਇਸ ਕਿਸਮ ਦੇ ਜਿਹੜੇ ਟ੍ਰੇਟਰ ਨੇ ਜਿਹੜੇ ਕਿ ਅਲਟੀਮੇਟਲੀ ਆਪਣੀ ਕੌਮ ਦੇ ਇੰਟਰਸਟ ਨੂੰ ਬਾਰਟਰ ਅਵੇ ਕਰਨ ਦੇ ਲਈ ਤਿਆਰ ਰਹਿੰਦੇ ਨੇ ਕੁਝ ਛਿਲੜਾਂ ਦੀ ਖਾਤਰ. ਔਰ ਹਮੇਸ਼ਾ ਹੀ ਮੈਂ ਸਮਝਦਾ ਕਿ ਵੀ ਬੇਸ਼ੱਕ ਅਸੀਂ ਸਹਿਮਤ ਹੋਈਏ ਨਾ ਹੋਈਏ ਈਰਾਨ ਦੀਆਂ ਨੀਤੀਆਂ ਨਾਲ ਜਾਂ ਇਸ ਕਿਸਮ ਦੇ ਜਿਹੜੇ ਡਿਫਾਈਂਸ ਦਿੰਦੇ ਨੇ, ਪਰ ਇਹਨਾਂ 'ਚੋਂ ਜਦੋਂ ਮੈਂ ਦੇਖਦਾ ਤਾਂ ਮੈਨੂੰ ਇਹ ਲੱਗਦਾ ਕਿ ਵੀ ਇਹ ਤੁਹਾਡਾ ਨੈਸ਼ਨਲ ਪ੍ਰਾਈਡ ਹੈ, ਤੁਹਾਡੇ ਆਪਣੇ ਲੋਕਾਂ ਦੀ ਜਿਹੜੀ ਹੈ ਉਹ ਉਹਨਾਂ ਦੀ ਖਲੋਣ ਦੀ ਹਿੰਮਤ ਹੋਣੀ ਚਾਹੀਦੀ ਹੈ. ਤੇ ਉਹ ਜਿਵੇਂ ਕਹਿੰਦੇ ਨੇ ਇੱਕ ਉਰਦੂ 'ਚ ਕਿ ਵੀ ਦੁਨੀਆ ਝੁਕਤੀ ਹੈ, ਝੁਕਾਨੇ ਵਾਲਾ ਚਾਹੀਏ. ਸੋ ਅਸੀਂ ਸਮਝਦੇ ਹਾਂ ਵੀ ਈਰਾਨ ਨੇ ਅਲਟੀਮੇਟਲੀ ਜਿਹੜਾ ਆਪਣਾ ਪ੍ਰਾਈਡ ਵੀ ਕਾਇਮ ਰੱਖਿਆ ਔਰ ਵੈਸਟ ਨੇ ਵੀ ਐਟਲੀਸਟ ਉਸ ਖਿੱਤੇ ਨੂੰ ਸਾਡੇ ਜਿਹੜਾ ਇਹ ਨਾਰਥ ਦੇ ਵਿੱਚ ਪੈਂਦਾ ਪੰਜਾਬ ਦੇ, ਔਰ ਉੱਥੇ ਜੇ ਕੋਈ ਵੀ ਨਿਊਕਲੀਅਰ ਰੇਸ ਘਟਦੀ ਹੈ
ਤੇ ਉਹ ਸਾਡੀ ਉਸ ਧਰਤੀ ਨੂੰ ਮੋਰ ਸੇਫ ਸਿਕਿਉਰ ਕਰਦੇ। ਜੀ। ਸੋ ਅੱਜ ਅਸੀਂ ਇੱਥੇ ਬਸ ਕਰਦੇ ਹਾਂ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।